ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਗੱਲ ਇਹ ਹੈ ਕਿ ਕੁਝ ਅਰਸਾ ਪਹਿਲੇ ਜਦੋਂ ਸੈਲਾਬ ਆਇਆ ਤੇ ਇੱਥੇ ਜਿਹੜੇ ਡੰਗਰ ਪਸ਼ੂ ਉਸ ਸੈਲਾਬ ਦੇ ਵਿੱਚ ਹਲਾਕ ਹੋਏ, ਉਹਨਾਂ ਦੀ ਤਾਦਾਦ 10 ਲੱਖ ਤੋਂ ਵੱਧ ਸੀ। ਤੇ ਹੁਣ ਜਿਹੜੀਆਂ ਹਾਲੀਆ ਬਾਰਿਸ਼ਾਂ ਹੋ ਰਹੀਆਂ ਨੇ ਤੇ ਆਬੀ ਜਾਰੀਅਤ ਜਾਰੀ ਹੈ ਦੂਜੇ ਮੁਲਕ ਵੱਲੋਂ, ਉਹਦੇ ਨਤੀਜੇ ਦੇ ਵਿੱਚ ਅਜੇ ਤੱਕ ਕੋਈ ਖਾਸ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਿਆ, ਪਰ ਫਿਰ ਵੀ ਕਹਿਣ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਵੀ ਲੱਖਾਂ ਦੇ ਹਿਸਾਬ ਦੇ ਨਾਲ ਲਾਈਵ ਸਟਾਕ ਦਾ ਨੁਕਸਾਨ ਹੋਇਆ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਗੋਸ਼ਤ ਦੀ ਕਮੀ, ਦੁੱਧ ਦੀ ਕਮੀ ਹੋਣ ਵਾਲੀ, ਜਿਹਦੇ ਅਸਰਾਤ ਹੁਣੇ ਤੋਂ ਸ਼ੁਰੂ ਹੋ ਚੁੱਕੇ ਨੇ। ਔਰ ਫਿਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਸ ਟਾਈਮ ਲੁੰਪੀ ਸਕਿਨ ਦੀ ਬਿਮਾਰੀ ਹੈ, ਜਿਹੜੀ ਪਹਿਲੇ ਸਿੰਧ ਵਿੱਚ ਸ਼ੁਰੂ ਹੋਈ। ਹਜ਼ਾਰਾਂ ਦੇ ਹਿਸਾਬ ਨਾਲ ਪਸ਼ੂ ਉਸ ਦਾ ਸ਼ਿਕਾਰ ਹੋਏ ਕਿ ਪਸ਼ੂ ਦੇ ਪਿੰਡੇ ਤੇ ਖਲ ਦੇ ਉੱਤੇ ਐਡੇ ਐਡੇ ਗੋਮੜ ਜਿਹੜੇ ਨੇ ਉਹ ਨਮੂਦਾਰ ਹੋ ਜਾਂਦੇ ਨੇ। ਬੜੇ ਖੌਫਨਾਕ ਕਿਸਮ ਦੇ ਉਹ ਗੋਮੜ ਜਿਹੇ ਹੁੰਦੇ ਨੇ ਜਿਹੜਾ। ਤੇ ਹੁਣ ਪੰਜਾਬ ਦੇ ਵਿੱਚ ਉਹਦਾ ਜ਼ਹੂਰ ਹੋ ਚੁੱਕਿਆ। ਇਸ ਵੇਲੇ ਤੱਕ ਲੁੰਪੀ ਸਕਿਨ ਦੇ 18,000 ਤੋਂ ਵੱਧ ਕੇਸ ਪੰਜਾਬ ਦੇ ਵਿੱਚ ਰਿਪੋਰਟ ਹੋ ਚੁੱਕੇ ਨੇ, ਜਦ ਕਿ ਮਹਿਕਮੇ ਦੀ ਆਪਣੀ ਤਿਆਰਸ਼ੁਦਾ ਵੈਕਸੀਨ ਜਿਹੜੀ ਹੈ ਉਹ 19 ਲੱਖ ਤੋਂ ਵੱਧ ਡੰਗਰ ਪਸ਼ੂਆਂ ਨੂੰ ਲੱਗ ਚੁੱਕੀ ਹੈ ਤੇ ਉਹਦੇ ਨਤੀਜੇ ਖਾਸੇ ਬਿਹਤਰ ਆਏ ਨੇ। ਬਲਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਮੁਕਾਮੀ ਤੌਰ ਤੇ ਸਾਡੇ ਮਹਿਕਮਿਆਂ ਨੇ ਜੋ ਵੈਕਸੀਨ ਬਣਾਈ ਹੈ ਲੁੰਪੀ ਸਕਿਨ ਦੀ, ਉਹ ਆਲਮੀ ਮਿਆਰ ਦੇ ਮੁਤਾਬਕ ਹੈ, ਉਹਨਾਂ ਦੀ ਤੋਕੋਆਤ ਦੇ ਮੁਤਾਬਕ ਹੈ। ਤੇ ਇਹਦੇ ਵਿੱਚ ਵੀ ਮਜ਼ੀਦ ਬਿਹਤਰੀ ਆ ਸਕਦੀ ਹੈ ਤਾਂ ਕਿ ਇਸ ਬਿਮਾਰੀ ਤੋਂ ਜ਼ਿਆਦਾ ਬਚਾਓ ਕੀਤਾ ਜਾ ਸਕੇ। ਇਸ ਸੂਰਤ ਹਾਲ ਦੇ ਵਿੱਚ ਸਾਡੇ ਜਿਹੜੇ ਮੋਬਾਈਲ ਯੂਨਿਟਸ ਨੇ ਜਾਨਵਰਾਂ ਦੀ ਹਿਫਾਜ਼ਤ ਲਈ, ਉਹਨਾਂ ਦੀ ਬਿਮਾਰੀਆਂ ਲਈ, ਜਿਹੜੇ ਕਿ ਪਿੰਡਾਂ ਥਾਵਾਂ ਤੇ ਜਾਂਦੇ ਨੇ, ਸ਼ਹਿਰੋਂ ਬਾਹਰ ਜਾਂਦੇ ਨੇ ਗੱਡੀਆਂ ਤੇ, ਉਹਨਾਂ ਦੀਆਂ ਜ਼ਿੰਮੇਦਾਰੀਆਂ ਬਹੁਤ ਵੱਧ ਗਈਆਂ ਨੇ ਕਿ ਉਹ ਨਾ ਸਿਰਫ ਇਹ ਹੈ ਕਿ ਹਰ ਪਿੰਡ ਦੇ ਵਿੱਚ ਜਾਣ, ਉੱਥੇ ਜਾ ਕੇ ਸਾਰੇ ਪਸ਼ੂਆਂ ਦਾ ਖੁਦ ਮੁਆਇਨਾ ਕਰਨ ਤੇ ਪੁਆਇੰਟ ਆਊਟ ਕਰਨ ਕਿ ਆਇਆ ਇੱਥੇ ਜਾਨਵਰ ਲੁੰਪੀ ਸਕਿਨ ਤੋਂ ਮੁਤਾਸਰ ਹੋਏ ਨੇ ਜਾਂ ਨਹੀਂ ਹੋਏ। ਜੇ ਕੋਈ ਮੁਤਾਸਰਾ ਜਾਨਵਰ ਨਜ਼ਰ ਆਏ, ਉਹਨੂੰ ਫੌਰਨ ਦੂਜੇ ਜਾਨਵਰਾਂ ਤੋਂ ਵੱਖ ਕਰਕੇ ਉਹਦਾ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ। ਤੇ ਸਾਡੇ ਕਿਸਾਨ ਭਾਈਆਂ ਨੂੰ ਵੀ ਇਹ ਚਾਹੀਦਾ ਹੈ ਕਿ ਮੱਖੀਆਂ, ਮੱਛਰਾਂ ਤੇ ਚਿਚੜਾਂ ਤੋਂ ਆਪਣੇ ਡੰਗਰ ਪਸ਼ੂਆਂ ਨੂੰ ਬਚਾਉਣ, ਤਾਂ ਜੇ ਦੂਜੇ ਜਿਹੜੇ ਬਿਮਾਰ ਡੰਗਰ ਨੇ ਉਹਨਾਂ ਦੇ ਜਰਾਸੀਮ ਤੰਦਰੁਸਤ ਜਾਨਵਰਾਂ ਤੱਕ ਨਾ ਪਹੁੰਚ ਸਕਣ। ਹੁਣ ਇਸ ਬਾਰੇ ਅਵੇਅਰਨੈਸ ਦਾ ਇਹ ਆਲਮ ਹੈ ਕਿ ਨਾ ਤੇ ਡੰਗਰ ਪਸ਼ੂ ਪਾਲਣ ਵਾਲੇ ਇਸ ਪਾਸੇ ਧਿਆਨ ਦੇ ਰਹੇ ਨੇ ਤੇ ਨਾ ਹੀ ਮਹਿਕਮਾਨਾ ਤੌਰ ਤੇ ਕੋਈ ਐਸੀ ਫਾਲ ਸੂਰਤ ਹਾਲ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸ ਬਾਰੇ ਅਸੀਂ ਆਖ ਸਕੀਏ ਕਿ ਅਸੀਂ ਕਦੋਂ ਇਸ ਬਿਮਾਰੀ ਤੋਂ ਆਪਣੇ ਡੰਗਰਾਂ ਨੂੰ ਮਹਿਫੂਜ਼ ਕਰ ਸਕਾਂਗੇ ਪੂਰੀ ਤਰ੍ਹਾਂ ਨਾਲ। ਸਿਰਫ ਲੁੰਪੀ ਸਕਿਨ ਹੀ ਨਹੀਂ, ਹੋਰ ਵੀ ਢੇਰ ਸਾਰੀਆਂ ਬਿਮਾਰੀਆਂ ਨੇ ਜੋ ਸਾਡੇ ਜਾਨਵਰਾਂ ਦੇ ਵਿੱਚ ਫੈਲ ਰਹੀਆਂ ਨੇ, ਜਿਸ ਬਾਰੂ ਜੋ ਦੁੱਧ ਉਹਨਾਂ ਜਾਨਵਰਾਂ ਤੋਂ ਲੱਭਦਾ ਹੈ, ਜੋ ਗੋਸ਼ਤ ਉਹਨਾਂ ਜਾਨਵਰਾਂ ਤੋਂ ਲੱਭਦਾ ਹੈ, ਉਹ ਇਨਸਾਨੀ ਸਿਹਤ ਲਈ ਬਹੁਤ ਮੁਜ਼ਰ ਹੈ। ਸਾਨੂੰ ਇਸ ਬਾਰੇ 'ਚ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਡੰਗਰ ਪਸ਼ੂ ਦਾ ਦੁੱਧ, ਬਿਮਾਰ ਡੰਗਰ ਦਾ ਦੁੱਧ ਜਾਂ ਉਹਦਾ ਗੋਸ਼ਤ ਅਸੀਂ ਲੋਕਾਂ ਤੱਕ ਨਾ ਉਪੜਨ ਦਈਏ, ਨਾ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਨ ਦਈਏ ਜਿਹੜੇ ਕਿ ਉਹ ਡੰਗਰ ਪਸ਼ੂ ਪਾਲ ਰਹੇ ਨੇ।
ਤੁਸੀਂ ਪਿੰਡਾਂ ਵਿੱਚ ਜਾਓ, ਉਹ ਕਦੀ ਕਦਾਰ ਜਦੋਂ ਕੋਈ ਵੱਛਾ ਕਟਾ, ਕੋਈ ਭੇਡੂ, ਕੋਈ ਉਰਾ ਪਰਾ ਜਾਨਵਰ ਬਿਮਾਰ ਹੁੰਦਾ ਹੈ, ਜਦੋਂ ਮਰਨ ਦੇ ਲਾਗੇ ਹੁੰਦਾ ਤੇ ਠਗਾ ਠੱਕ ਉਸ ਤੇ ਕਲਮਾ ਪੜ੍ਹ ਕੇ ਤੇ ਛੁਰੀ ਫੇਰ ਕੇ ਮਸੀਹ ਤੇ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਫਲਾਣੇ ਦੀ ਮੱਝ, ਫਲਾਣੇ ਦਾ ਕੱਟਾ, ਫਲਾਣੇ ਦਾ ਉਹ ਪਸ਼ੂ ਤੇ ਫਲਾਣੇ ਦਾ ਭੇਡੂ ਜ਼ਿਬਾ ਹੋ ਗਿਆ, ਆ ਕੇ ਗੋਸ਼ਤ ਲੈ ਲਓ। ਉਹ ਗੋਸ਼ਤ ਮੁਫਤੀ ਨਹੀਂ ਲੱਭਦਾ, ਪੈਸਿਆਂ ਨਾਲ ਲੱਭਦਾ, ਤੇ ਬਾਜ਼ਾਰ ਦੇ ਭਾਅ ਤੋਂ ਦੁਆਨੀ ਚੁਆਨੀ ਘੱਟ ਲੱਭਦਾ ਹੈ। ਲਿਹਾਜ਼ਾ ਉਹ ਗੋਸ਼ਤ ਜਿਹੜਾ ਕਿ ਉਸ ਬਿਮਾਰ ਪਸ਼ੂ ਦਾ ਹੈ, ਬਜਾਏ ਇਸ ਦੇ ਕਿ ਉਸ ਬਿਮਾਰ ਗੋਸ਼ਤ ਨੂੰ, ਜਰਾਸੀਮਾਂ ਵਾਲੇ ਗੋਸ਼ਤ ਨੂੰ ਅਸੀਂ ਸਾੜ ਦਈਏ ਜਾਂ ਅਸੀਂ ਉਸ ਨੂੰ ਜ਼ੇਰੇ ਜ਼ਮੀਨ ਦਫਨ ਕਰ ਦਈਏ ਤਾਂ ਕਿ ਉਹਦੇ ਜਰਾਸੀਮ ਨਾ ਫੈਲਣ, ਅਸੀਂ ਉਸ ਦਾ ਗੋਸ਼ਤ, ਬਿਮਾਰ ਪਸ਼ੂ ਦਾ ਗੋਸ਼ਤ, ਉਹ ਅਸੀਂ ਲੋਕਾਂ ਨੂੰ ਖਵਾ ਦਿੰਦੇ, ਆਪ ਖਾ ਲੈਂਦੇ, ਪਰਵਾਹ ਨਹੀਂ ਕਰਦੇ ਕਿ ਸਾਡੇ ਨਾਲ ਬਣੇਗਾ ਕੀ। ਇਸੇ ਤਰੀਕੇ ਨਾਲ ਜਿਹੜੇ ਬਿਮਾਰ ਜਾਨਵਰ ਦਾ ਦੁੱਧ ਹੈ, ਉਹਦੇ ਵਿੱਚ ਜਰਾਸੀਮ ਉਸ ਜਾਨਵਰ ਦੀ ਬਿਮਾਰੀ ਦੇ ਨੇ, ਲੇਕਿਨ ਦੁੱਧ ਪੀਣ ਦੇ ਨਾਲ ਉਹ ਜਰਾਸੀਮ ਇਨਸਾਨਾਂ ਦੇ ਵਿੱਚ ਆ ਜਾਂਦੇ ਨੇ। ਇਸ ਬਾਰੇ ਸਾਡਾ ਧਿਆਨ ਹੀ ਕੋਈ ਨਹੀਂ ਕਿ ਜਿਹੜਾ ਦੁੱਧ ਅਸੀਂ ਲਿਆ ਰਹੇ ਹਾਂ ਉਹ ਕਿਸੇ ਤੰਦਰੁਸਤ ਜਾਨਵਰ ਦਾ ਹੈ ਜਾਂ ਬਿਮਾਰ ਜਾਨਵਰ ਦਾ ਹੈ। ਜੋ ਗੋਸ਼ਤ ਅਸੀਂ ਖਾ ਰਹੇ ਹਾਂ ਉਹ ਕਿਸੇ ਤੰਦਰੁਸਤ ਜਾਨਵਰ ਦਾ ਹੈ ਜਾਂ ਬਿਮਾਰ ਜਾਨਵਰ ਦਾ ਹੈ। ਉਹ ਜਿਹੜਾ ਕਮੇਲੀਆਂ ਦੇ ਵਿੱਚ ਗੋਸ਼ਤ ਦੇ ਉੱਤੇ ਠੱਪਾ ਨਹੀਂ ਲੱਗਿਆ ਹੁੰਦਾ ਮੋਹਰ ਡਾਕਟਰ ਸਾਹਿਬ ਦਾ, ਉਹ ਵੀ ਨਿਰੀ ਕਾਰਵਾਈ ਹੈ। ਇਸ ਲਈ ਕਿ ਜੇ ਉਸ ਗੋਸ਼ਤ ਨੂੰ ਵੇਖਿਆ ਜਾਏ, ਉਸ ਗੋਸ਼ਤ ਦੇ ਉੱਤੇ ਮੋਹਰ ਲਾਉਣ ਦੇ ਅਮਲ ਨੂੰ ਵੇਖਿਆ ਜਾਏ, ਤੇ ਉਹ ਕੋਈ ਸਿੱਧਾ ਸਾਵਾਂ ਬਿਹਤਰ ਤਰੀਕਾ ਕੋਈ ਨਹੀਂ। ਇਸ ਲਈ ਕਿ ਹੁਣ ਤੇ ਮੋਹਰਾਂ ਅਗਲੇ ਨੇ ਫੜਾਈਆਂ ਹੁੰਦੀਆਂ ਕਿ ਡਾਕਟਰ ਸਾਹਿਬ ਦੇ, ਕੰਪਾਊਂਡਰ ਸਾਹਿਬ ਦੇ ਘਰ ਇੰਨਾ ਗੋਸ਼ਤ ਫੜਾ ਦਿਓ, ਇੰਨੇ ਆਂਡੇ ਫੜਾ ਦਿਓ, ਇੰਨਾ ਫਲਾਹ ਫੜਾ ਦਿਓ, ਇੰਨਾ ਟਮਕਾਓ ਫੜਾ ਦਿਓ, ਤੇ ਜਿਸ ਮਰਜ਼ੀ ਬਿਮਾਰ ਡੰਗਰ ਪਸ਼ੂ ਤੇ ਠੱਗਾ ਠੱਕ ਮੋਹਰਾਂ ਲਾ ਕੇ ਤੇ ਵੇਚੀ ਆਓ। ਖਿਆਲ ਕਰੋ ਯਾਰ, ਕੁਝ ਸੋਚੋ, ਆਪਣਾ ਨਹੀਂ ਤੇ ਦੂਜਿਆਂ ਦਾ ਸੋਚੋ, ਦੂਜਿਆਂ ਦਾ ਨਹੀਂ ਤੇ ਆਪਣਾ ਸੋਚੋ, ਜਾਂ ਫਿਰ ਆਪਣਾ ਵੀ ਸੋਚੋ ਤੇ ਦੂਜਿਆਂ ਦਾ ਵੀ ਸੋਚੋ, ਤੇ ਇਹੋ ਜਿਹੀਆਂ ਗੱਲਾਂ ਤੋਂ ਥੋੜ੍ਹਾ ਜਿਹਾ ਯਾਰ ਪਰਹੇਜ਼ ਕਰਿਆ ਕਰੋ। ਇਸ ਲਈ ਕਿ ਜਦੋਂ ਬੰਦਾ ਕਿਸੇ ਗੁਲਾਮੇ ਚ ਆਉਂਦਾ ਹੈ ਤੇ ਫਿਰ ਬਖਸ਼ਿਆ ਨਹੀਂ ਜਾਂਦਾ, ਫਿਰ ਬੁਰੇ ਨੂੰ ਬੁਰੇ ਦੇ ਘਰ ਤੱਕ ਪਹੁੰਚਾਇਆ ਜਾਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਿਮਾਰ ਜਾਨਵਰ ਦਾ ਗੋਸ਼ਤ ਲੋਕਾਂ ਨੂੰ ਖਵਾਉਂਦੇ ਰਹੋ, ਤੁਸੀਂ ਬਿਮਾਰ ਜਾਨਵਰ ਦਾ ਦੁੱਧ ਲੋਕਾਂ ਨੂੰ ਪਿਆਉਂਦੇ ਰਹੋ, ਤੁਸੀਂ ਉਹਦੀ ਖਲ, ਉਹਦੇ ਫਾਜ਼ਲ ਜਿਹੜੇ ਫੁਜ਼ਲਾ ਜਾਤ ਜਿਹੜੇ ਬਣਦੇ ਨੇ ਉਹ ਸੜਕਾਂ 'ਤੇ ਸੁੱਟ ਦਿਓ, ਰੂੜੀਆਂ 'ਤੇ ਸੁੱਟ ਦਿਓ, ਪਰਾਂ ਸੁੱਟ ਦਿਓ, ਉਰਾਂ ਸੁੱਟ ਦਿਓ, ਕਿ ਉਸ ਤੋਂ ਤੁਸੀਂ ਵੀ ਮਹਿਫੂਜ਼ ਰਹਿ ਜਾਓਗੇ। ਕੋਈ ਮਹਿਫੂਜ਼ ਨਹੀਂ ਰਹਿ ਸਕਦਾ। ਇਹ ਸਾਰਾ ਕੁਝ ਸਾਨੂੰ ਆਪ ਹੀ ਕਰਨਾ ਪੈਣਾ, ਤੇ ਸਰਕਾਰ ਨੂੰ ਉਹਦੇ ਜਿਹੜੇ ਮਹਿਕਮੇ ਲਾਈਫ ਸਟਾਕ ਦੇ ਬਾਰੇ ਵਿੱਚ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਵੀ ਫਾਲ ਕਰਨ ਦੀ ਲੋੜ ਹੈ, ਔਰ ਉਹਨਾਂ ਦੇ ਉੱਤੇ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ। ਸਮਝੇ ਹੋ ਨਾ? ਚੈੱਕ ਐਂਡ ਬੈਲੈਂਸ ਜਿਹੜਾ ਕਿ ਸਾਡੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਨਹੀਂ, ਔਰ ਨਾ ਕਦੀ ਅਸੀਂ ਪਰਵਾਹ ਕੀਤੀ ਹੈ ਕਿ ਚੈੱਕ ਐਂਡ ਬੈਲੈਂਸ ਹੁੰਦਾ ਕੀ ਹੈ। ਜਦ ਤੱਕ ਇਹ ਕੁਝ ਨਹੀਂ ਹੋਏਗਾ ਇੱਥੇ ਕੁਝ ਵੀ ਨਹੀਂ ਹੋਣਾ। ਇੱਥੇ ਉਹ ਕੁਝ ਹੋਏਗਾ ਜੋ ਹੋ ਰਿਹਾ ਹੈ, ਉਹ ਕੁਝ ਵਰਤੀਜੇਗਾ ਜੋ ਵਰਤੀ ਰਿਹਾ ਹੈ। ਤੇ ਕਦ ਤੱਕ ਯਾਰ ਜ਼ਹਿਰ ਇਸਤੇਮਾਲ ਕਰੋਗੇ, ਜ਼ਹਿਰ ਵੰਡੋਗੇ? ਕੁਝ ਖਿਆਲ ਕਰੋ, ਛੱਡੋ ਪਰਾਂ, ਬੜੀ ਹੋ ਗਈ ਹੈ ਯਾਰ। ਇਸ ਤੋਂ ਪਹਿਲੋਂ ਕਿ ਤੁਸੀਂ ਕਿਸੇ ਬੁਲਾਵੇ 'ਚ ਇੰਝ ਆਓ ਕਿ ਫਿਰ ਹੱਥ ਲਾ ਕੇ ਵੇਖੋਗੇ ਸਾਡੇ ਨਾਲ ਹੋਇਆ ਕੀ ਹੈ, ਬਿਹਤਰ ਇਹ ਨਹੀਂ। ਤੁਸੀਂ ਥੋੜ੍ਹਾ ਜਿਹਾ ਧਿਆਨ ਕਰੋ, ਆਪਣੇ ਜ਼ਮੀਰ ਦੀ ਆਵਾਜ਼ 'ਤੇ ਚੱਲੋ, ਸੋਚ ਸਮਝ ਕੇ ਟੁਰੋ ਕਿ ਜੋ ਤੁਸੀਂ ਕਰ ਰਹੇ ਹੋ ਸੋਚ ਲਵੋ ਕਿ ਠੀਕ ਵੀ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਜੇ ਨਹੀਂ ਕਰ ਰਹੇ ਤੇ ਸੋਚੋ ਉਹਨੂੰ ਠੀਕ ਕਰਨ ਦਾ। ਤੇ ਗੱਲ ਇਹ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?